ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ। ਪੰਜਾਬੀ ਦੇ ਵਿੱਚ ਬੜੀਆਂ ਮਕਬੂਲ ਕਹਾਵਤਾਂ ਨੇ ਜਿਨ੍ਹਾਂ ਦੇ ਵਿੱਚੋਂ 4-5 ਅੱਜ ਦੀ ਇਸ ਰਿਪੋਰਟ ਦੇ ਨਾਲ ਮੇਲ ਖਾਂਦੀਆਂ ਨੇ। ਦੋ ਬੜੇ ਵੱਡੇ ਦਿੱਗਜ ਮੰਨੇ ਜਾਂਦੇ ਨੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ। ਅਮਿਤ ਸ਼ਾਹ ਤਾਂ ਗੋਦੀ ਮੀਡੀਆ ਦਾ ਚਾਣਕ ਹੈ। ਉਹਨਾਂ ਨੂੰ ਰਾਜਨੀਤੀ ਦੇ ਬੜੇ ਦਿੱਗਜ ਮੰਨਿਆ ਜਾਂਦਾ, ਪਰ ਤੁਹਾਨੂੰ ਪਤਾ ਵਾ ਕਿ ਬਿਹਾਰ ਦੇ ਵਿੱਚ ਜੋ ਹੋਇਆ ਉਹਨੇ BJP ਦੇ ਦੋ ਵੱਡੇ ਦਿੱਗਜਾਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਨੂੰ ਧੋਬੀ ਪਟਕਾ ਦਿੱਤਾ ਹੈ। ਤੇ ਇਸੇ ਨਾਲ ਰਿਲੇਟਡ 4-5 ਕਹਾਵਤਾਂ ਨੇ ਪੰਜਾਬੀ ਦੇ ਵਿੱਚ। ਪਹਿਲਾਂ ਤੋਲੋ ਫੇਰ ਬੋਲੋ, ਉਸ ਤੋਂ ਬਾਅਦ ਅੱਗਾ ਦੌੜ ਪਿੱਛਾ ਚੌੜ, ਤੇ ਨਾਲ ਹੀ ਚੋਰਾਂ ਨੂੰ ਪੈ ਗਏ ਮੋਰ, ਤੇ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ, ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੱਕ ਲਾ ਤੇ ਦੂਜੀ ਤਿਆਰ। ਹੁਣ ਤੁਸੀਂ ਕਹੋਗੇ ਕਿ ਬਦਲੀ BJP ਦੀ ਸਰਕਾਰ ਆ, ਉੱਥੇ BJP ਕੋਲੇ ਹੁਣ ਸੱਤਾ ਨਹੀਂ ਰਹੀ ਬਿਹਾਰ ਦੇ ਵਿੱਚ, ਤੇ ਅਸੀਂ ਗੱਲਾਂ ਕਹਾਵਤਾਂ ਤੇ ਕਿਉਂ ਲਾਗੂ ਕਰ ਰਹੇ ਹਾਂ? ਕਿਉਂਕਿ ਸਾਰੀਆਂ ਕਹਾਵਤਾਂ ਇਸ ਘਟਨਾਕ੍ਰਮ ਦੇ ਨਾਲ ਢੁੱਕਦੀਆਂ ਨੇ। ਅਸਲ ਦੇ ਵਿੱਚ ਇਹ ਸਾਰੀਆਂ BJP ਨਾਲ ਵਾਪਰੀਆਂ ਗੱਲਾਂ ਜਿਹੜੀਆਂ ਮੈਂ ਕਹੀਆਂ ਕਿ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੱਕ ਲਾ ਤੇ ਦੂਜੀ ਤਿਆਰ। ਗੋਆ ਦੇ ਵਿੱਚ ਸਰਕਾਰ ਡੇਗੀ, ਕਰਨਾਟਕ ਦੇ ਵਿੱਚ ਸਰਕਾਰ ਡੇਗੀ ਭਾਜਪਾ ਨੇ, ਮਹਾਰਾਸ਼ਟਰ ਦੇ ਵਿੱਚ ਡੇਗੀ, ਰਾਜਸਥਾਨ ਦੇ ਵਿੱਚ ਡਿੱਗ ਪੈਣੀ ਸੀ, ਬਚਾਅ ਹੋ ਗਿਆ। ਇਹਨਾਂ ਰਾਜਾਂ ਦੀਆਂ ਸਰਕਾਰਾਂ ਡੇਗੀਆਂ, ਪਰ ਹੁਣ ਇੱਕ ਮੁੱਠੀ ਚੱਕ ਲਾ ਦੂਜੀ ਤਿਆਰ ਵਾਲੀ ਗੱਲ ਹੈ ਕਿ ਹੁਣ ਆਪ ਨੂੰ ਸਾਹਮਣਾ ਕਰਨਾ ਪੈ ਗਿਆ ਬਿਹਾਰ ਦੇ ਵਿੱਚ। ਨਿਤਿਸ਼ ਕੁਮਾਰ ਨੂੰ ਪਲਟੂ ਰਾਮ ਕਿਹਾ ਜਾਂਦਾ, ਪਲਟੂ ਰਾਮ ਦੀ ਰਾਜਨੀਤੀ ਕਿਹਾ ਜਾਂਦਾ ਨਿਤਿਸ਼ ਦੀ ਰਾਜਨੀਤੀ ਨੂੰ। ਤਾਂ 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ, ਇਸ ਕਰਕੇ ਕਿਉਂਕਿ ਤੁਹਾਨੂੰ ਪਤਾ ਵੀ ਕਿਸ ਤਰੀਕੇ ਦੇ ਨਾਲ BJP ਵਾਲਿਆਂ ਨੇ, BJP ਦੇ ਵੀ ਲੀਡਰਾਂ ਨੇ ਕਿਵੇਂ ਕਿਵੇਂ ਰਾਜਾਂ ਦੇ ਵਿੱਚ ਕੀ ਕੁਛ ਕੀਤਾ, ਤੇ ਹੁਣ ਅੱਜ ਉਹਨਾਂ ਦੀ ਵਾਰੀ ਆ ਗਈ। ਤਾਂ ਲੰਘੀ 18 ਜੁਲਾਈ ਨੂੰ ਇੱਕ ਬਿਆਨ ਦਿੱਤਾ ਸੀ JP ਨੱਡਾ ਨੇ ਪਟਨਾ ਦੇ ਵਿੱਚ ਖੜ ਕੇ। ਉਹਨਾਂ ਦਾ ਬਿਆਨ ਸੀਗਾ, ਤੁਸੀਂ ਸ਼ਾਇਦ ਭੁੱਲ ਗਏ ਹੋਵੋਗੇ, ਪਰ ਇਹ ਬਿਆਨ ਨਿਤਿਸ਼ ਕੁਮਾਰ ਨੂੰ ਨਹੀਂ ਭੁੱਲਿਆ। ਨਿਤਿਸ਼ ਕੁਮਾਰ ਕੋਈ ਆਮ ਬੰਦਾ ਨਹੀਂ ਹੈ ਸਿਆਸਤ ਦੇ ਵਿੱਚ, 7 ਵਾਰ ਦਾ ਮੁੱਖ ਮੰਤਰੀ ਹੈ। ਤੇ ਨਿਤਿਸ਼ ਕੁਮਾਰ ਉਹ ਬੰਦਾ ਜਿਹਨੇ 2002 ਦੇ ਵਿੱਚ NDA ਦੇ ਵਿੱਚ ਹੁੰਦਿਆਂ ਗੋਧਰਾ ਕਤਲੇਆਮ ਤੇ ਆਵਾਜ਼ ਚੁੱਕੀ ਸੀ ਤੇ ਨਰਿੰਦਰ ਮੋਦੀ ਦੀ ਤਿੱਖੀ ਆਲੋਚਨਾ ਕੀਤੀ ਸੀ। ਨਿਤਿਸ਼ ਕੁਮਾਰ ਕੋਈ ਸਧਾਰਨ ਬੰਦਾ ਨਹੀਂ ਹੈ। ਉਹਨੇ 2014 ਦੇ ਵਿੱਚ ਵੀ ਨਰਿੰਦਰ ਮੋਦੀ ਨੂੰ ਇੱਕ ਵਾਰੀ ਤਕੜਾ ਝਟਕਾ ਦਿੱਤਾ ਸੀ, 2010 ਦੇ ਵਿੱਚ ਵੀ। ਪੂਰੀ ਤਫਸੀਲ ਨਾਲ ਦੱਸਦਾ, ਸੁਣੋ। ਅਸਲ ਦੇ ਵਿੱਚ ਕੀ ਹੋਇਆ ਕਿ ਇਹ ਜਿਹੜਾ ਬਿਆਨ ਦਿੱਤਾ ਕੌਮੀ ਪ੍ਰਧਾਨ JP ਨੱਡਾ ਨੇ ਪਟਨੇ ਦੇ ਵਿੱਚ ਖੜ ਕੇ, ਉਹ ਕਹਿੰਦੇ ਭਾਜਪਾ ਹੀ ਰਹੂਗੀ, ਬਾਕੀ ਪਾਰਟੀਆਂ ਨਹੀਂ ਰਹਿਣੀਆਂ, ਖੇਤਰੀ ਪਾਰਟੀਆਂ ਤਾਂ ਬਿਲਕੁਲ ਵੀ ਨਹੀਂ ਰਹਿਣੀਆਂ। ਉਦੋਂ ਭਾਜਪਾ ਤਾਜ਼ੀ ਮਹਾਰਾਸ਼ਟਰ ਦੀ ਸੱਤਾ ਦੇ ਵਿੱਚ ਆਈ ਸੀ, ਸਰਕਾਰ ਡੇਗ ਕੇ, ਜਿਹੜੀ ਸ਼ਿਵ ਸੈਨਿਕਾਂ ਦੀ ਸਰਕਾਰ ਡਿੱਗੀ ਹੈ, ਠਾਕਰੇ ਦੀ ਸਰਕਾਰ ਡਿੱਗੀ ਹੈ, ਉਹਨੂੰ ਡੇਗ ਕੇ। ਪਰ ਇਹ ਬਿਆਨ ਲੋਕਾਂ ਨੂੰ ਤਾਂ ਭੁੱਲ ਗਿਆ, ਨਿਤਿਸ਼ ਕੁਮਾਰ ਨੂੰ ਇਹ ਬਿਆਨ ਨਹੀਂ ਭੁੱਲਿਆ। ਉਹਨੇ ਇਸ ਬਿਆਨ ਦੇ ਮਾਇਨੇ ਕੱਢੇ। ਸਿਆਸਤ ਦੇ ਵਿੱਚ ਕੋਈ ਵੀ ਬਿਆਨ ਮਾਇਨੇ ਤੋਂ ਬਿਨਾਂ ਨਹੀਂ ਹੁੰਦਾ। ਹਰ ਸਿਆਸਤਦਾਨ ਦਾ ਹਰ ਬਿਆਨ ਮਾਇਨਾ ਖੇਜ਼ ਜ਼ਰੂਰ ਹੁੰਦਾ, ਚਾਹੇ ਉਹਦਾ ਮਾਇਨਾ ਛੋਟਾ ਹੋਵੇ ਤੇ ਚਾਹੇ ਵੱਡਾ ਹੋਵੇ। ਕਈ ਵਾਰੀ ਅਸੀਂ ਸਿਆਸੀ ਪਾਰਟੀਆਂ ਦੇ ਲੋਕਾਂ ਦੇ ਬਿਆਨਾਂ ਨੂੰ ਆਉਂ ਗਊਂ ਕਰ ਦਿੰਦੇ ਹਾਂ, ਪਰ ਇਹ ਬਿਆਨ ਆਉਂ ਗਊਂ ਕਰਨ ਵਾਲੇ ਨਹੀਂ ਹੁੰਦੇ, ਖਾਸ ਕਰਕੇ ਜਿਹੜੇ ਉੱਚ ਅਹੁਦਿਆਂ 'ਤੇ ਬੈਠੇ ਲੋਕ ਹੁੰਦੇ ਨੇ। ਤਾਂ ਇਹ ਕੀ ਹੋਇਆ ਕਿ ਅਸਲ ਦੇ ਵਿੱਚ JP ਨੱਡਾ ਜਦੋਂ ਕਹਿੰਦਾ ਕਿ ਖੇਤਰੀ ਪਾਰਟੀਆਂ ਸਾਰੀਆਂ ਖਤਮ ਕਰ ਦਿਆਂਗੇ, ਇਕੱਲੀ ਭਾਜਪਾ ਰਹੂਗੀ, ਕਾਂਗਰਸ ਅਸੀਂ ਖਤਮ ਕਰ ਚੁੱਕੇ ਹਾਂ। ਤੇ ਗੋਆ, ਕਰਨਾਟਕ, ਮੱਧ ਪ੍ਰਦੇਸ਼ ਦੀਆਂ ਸਰਕਾਰਾਂ ਡੇਗ ਕੇ ਆਪਣੀਆਂ ਸਰਕਾਰਾਂ ਬਣਾਉਣ ਤੋਂ ਬਾਅਦ ਮਹਾਰਾਸ਼ਟਰ ਦੇ ਵਿੱਚ ਰੁੱਝੀ ਭਾਜਪਾ ਨੂੰ ਝਟਕਾ ਦਿੱਤਾ ਰਾਜਨੀਤੀ ਤੇ ਮੌਸਮ ਵਿਗਿਆਨੀ ਨਿਤਿਸ਼ ਕੁਮਾਰ ਨੇ, ਤੇ ਉਹਨਾਂ ਦੇ ਪੈਰਾਂ ਹੇਠੋਂ ਸਿਆਸੀ ਜ਼ਮੀਨ ਖਿੱਚ ਲਈ ਹੈ। ਧੋਬੀ ਪਟਕਾ ਜਿਹਨੂੰ ਕਹਿਣਾ ਪੰਜਾਬੀ ਦੇ ਵਿੱਚ। ਰਾਜਨੀਤਿਕ ਮੌਸਮ ਵਿਗਿਆਨੀ ਮੈਂ ਕਿਉਂ ਕਿਹਾ ਨਿਤਿਸ਼ ਕੁਮਾਰ ਨੂੰ? ਕਿਉਂਕਿ ਉਹ ਮੌਸਮ ਵਿਗਿਆਨੀ ਤੋਂ ਘੱਟ ਨਹੀਂ ਹੈ। ਉਹਨੂੰ ਪਤਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਹੋ ਜਾਣਾ। ਇਸੇ ਕਰਕੇ ਉਹਨੇ ਪਿਛਲੇ ਕੁਝ ਕੁ ਸਾਲਾਂ ਦੇ ਵਿੱਚ ਹੀ 2 ਵਾਰੀ ਤਾਂ ਭਾਜਪਾ ਨੂੰ ਛੱਡ ਲਿਆ, ਤੇ 2 ਵਾਰੀ ਜੁਆਇਨ ਕਰਤਾ, 2 ਵਾਰੀ ਛੱਡਤਾ। ਇਹੀ ਕੁਛ ਉਹਨੇ RJD ਨਾਲ ਕੀਤਾ, ਰਾਸ਼ਟਰੀ ਜਨਤਾ ਦਲ ਯੂਨਾਈਟਿਡ ਦੇ ਨਾਲ। ਤਾਂ BJP ਬਾਰੇ ਇੱਕ ਕਹਾਵਤ ਹੈ ਕਿ ਜਿਸ ਵੀ ਰਾਜ ਦੇ ਵਿੱਚ ਉਹ ਗੱਠਜੋੜ ਕਰਕੇ ਜਾਂਦੀ ਹੈ, ਉਹ ਨਾਲ ਵਾਲੀ ਪਾਰਟੀ ਦੇ ਹੇਠੋਂ ਸਿਆਸੀ ਜ਼ਮੀਨ ਖਿੱਚ ਲੈਂਦੀ ਹੈ, ਤੇ ਪਾਰਟੀ ਤੇ ਗੇਮ ਕਦੋਂ ਪੈ ਗਈ ਇਹ ਪਤਾ ਹੀ ਨਹੀਂ ਲੱਗਦਾ। ਅਕਾਲੀ ਦਲ, ਸ਼ਿਵ ਸੈਨਾ, PDP ਇਹਦੀਆਂ ਪ੍ਰਤੱਖ ਉਦਾਹਰਨਾਂ ਨੇ। ਨਿਤਿਸ਼ ਕੁਮਾਰ ਦੇ ਨਾਲ ਵੀ ਖੇਲਾ ਹੋ ਜਾਣਾ ਸੀ, ਪਰ ਕਿਉਂਕਿ ਉਹ ਮੌਸਮ ਵਿਗਿਆਨੀ ਹੈ ਤੇ ਉਹਨੇ ਇਹਨਾਂ ਨਾਲ ਹੀ ਖੇਲਾ ਕਰਤਾ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗੋਦੀ ਮੀਡੀਆ ਦੇ ਬਣਾਏ ਗਏ ਚਾਣਕਿਆ ਅਮਿਤ ਸ਼ਾਹ ਲਈ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਆ। ਅਸਲ ਦੇ ਵਿੱਚ ਚਰਚਾਵਾਂ ਇਹ ਵੀ ਨੇ ਕਿ ਇੱਥੇ ਵੀ BJP ਨਿਤਿਸ਼ ਕੁਮਾਰ ਦਾ ਖੇਲਾ ਕਰਨ ਨੂੰ ਫਿਰਦੀ ਸੀ, ਪਰ ਕਈ ਜਣਿਆਂ ਨਾਲ ਕਾਟੀ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਪਰ ਅਸਲ ਦੇ ਵਿੱਚ ਇਹਦੀ ਭਿਣਕ ਨਿਤਿਸ਼ ਕੁਮਾਰ ਨੂੰ ਪਹਿਲਾਂ ਪੈ ਗਈ। ਮੌਸਮ ਵਿਗਿਆਨੀ ਕਿਉਂ ਕਹਿੰਦੇ ਆ? ਕੁਛ ਟਾਈਮ ਪਹਿਲਾਂ ਭਾਜਪਾ ਨੇ 3 ਵਿਧਾਇਕ ਸ਼ਾਮਲ ਕਰ ਲਏ ਤੇ ਸਿੰਗਲ ਲਾਰਜੈਸਟ ਪਾਰਟੀ ਬਣ ਗਈ, ਵੱਡੀ ਪਾਰਟੀ ਬਿਹਾਰ ਵਿਧਾਨ ਸਭਾ ਦੇ ਲਈ। ਇੱਥੋਂ ਹੀ ਨਿਤਿਸ਼ ਕੁਮਾਰ ਨੂੰ ਸ਼ੱਕ ਪੈ ਗਿਆ। ਹੁਣ ਜਦੋਂ ਸ਼ੱਕ ਪਿਆ
ਉਹਨੇ 4 ਵਿਧਾਇਕ ਚੱਕ ਕੇ ਆਰਜੇਡੀ 'ਚ ਸ਼ਾਮਲ ਕਰਾ ਲਏ। ਹੁਣ ਦੇਖੋ ਇਹ ਹੁੰਦੀ ਹੈ ਸਿਆਸਤ। ਜੇ ਉਹੀ ਵਿਧਾਇਕ ਨਿਤਿਸ਼ ਕੁਮਾਰ ਆਪਦੇ ਪਾਰਟੀ ਸ਼ਾਮਲ ਕਰਾਉਂਦਾ, ਉਹਦੇ ਕੋਲੇ 45 ਸੀਟਾਂ 49 ਹੋ ਜਾਣੀਆਂ ਸੀ। ਪਰ ਉਹ ਬਣਾਉਣੀ ਚਾਹੁੰਦਾ ਸੀ ਆਰਜੇਡੀ ਨੂੰ ਵੱਡੀ ਪਾਰਟੀ, ਰਾਸ਼ਟਰੀ ਜਨਤਾ ਦਲ ਯੂਨਾਈਟਿਡ ਨੂੰ। ਉਹ ਕਿਹਦੀ ਆ? ਤੇਜਸਵੀ ਯਾਦਵ ਹੋਰਾਂ ਦੀ ਪਾਰਟੀ। ਉਹਨੇ ਇਸ ਜੋ ਸ਼ਾਟ ਖੇਡਿਆ ਇਹਦੇ ਨਾਲ ਭਿਣਕ ਘੱਟ ਪਈ ਬੀਜੇਪੀ ਨੂੰ। ਪਰ ਬੀਜੇਪੀ ਉਹਦੇ ਪੈਰਲਰ ਕੀ ਕਰ ਰਹੀ ਸੀ? ਬੀਜੇਪੀ ਉਹਦੇ ਪੈਰਲਰ ਅਸਲ ਦੇ ਵਿੱਚ ਆਰਪੀ ਸਿੰਘ ਜਿਹੜੇ ਆ ਉਹਨਾਂ ਨੂੰ ਪਾਵਰਾਂ ਦੇ ਰਹੀ ਸੀ। ਆਰਪੀ ਸਿੰਘ ਦਾ ਝੁਕਾਅ ਲਗਾਤਾਰ ਭਾਜਪਾ ਵੱਲ ਹੋ ਰਿਹਾ ਸੀਗਾ ਤੇ ਇੱਥੋਂ ਨਿਤਿਸ਼ ਕੁਮਾਰ ਨੂੰ ਸ਼ੱਕ ਹੋ ਗਿਆ ਵੀ ਆਰਪੀ ਸਿੰਘ ਕਿਸੇ ਵੇਲੇ ਵੀ ਮੈਨੂੰ ਝਟਕਾ ਦੇ ਸਕਦਾ। ਇਹਨੇ ਪੈਰਲਰ ਹੀ ਉਸੇ ਜੋ ਉਧਰੋਂ ਬੀਜੇਪੀ ਖੇਡਾਂ ਖੇਡ ਰਹੀ ਸੀ, ਇਧਰੋਂ ਇਹਨੇ ਗੇਮ ਸ਼ੁਰੂ ਕਰਤੀ। ਪਰ ਇਹ ਗੇਮ ਪਾਉਣ ਦੇ ਵਿੱਚ ਕਾਮਯਾਬ ਹੋ ਗਿਆ। ਬੀਜੇਪੀ ਨੇ 3 ਸ਼ਾਮਲ ਕਰਕੇ ਆਪਣੇ ਆਪ ਨੂੰ ਵੱਡੀ ਪਾਰਟੀ ਸਾਬਤ ਕਰਨ ਦੀ ਕੋਸ਼ਿਸ਼ ਕੀਤੀ। ਇਹਨੇ 4 ਸ਼ਾਮਲ ਕਰਕੇ ਆਰਜੇਡੀ ਨੂੰ ਵੱਡੀ ਪਾਰਟੀ ਜਿਹੜੀ ਹੈ ਸ਼ਾਮਲ ਆਰਜੇਡੀ ਨੂੰ ਵੱਡੀ ਪਾਰਟੀ ਬਣਾਤਾ ਬਿਹਾਰ ਵਿਧਾਨ ਸਭਾ ਦੇ ਵਿੱਚ। ਹੁਣ ਹੋਇਆ ਕੀ? ਜਦੋਂ ਇਹਨੂੰ ਪਤਾ ਲੱਗਿਆ ਕਿ ਆਰਪੀ ਸਿੰਘ ਦਾ ਝੁਕਾਅ ਭਾਜਪਾ ਵੱਲ ਹੋ ਰਿਹਾ ਤੇ ਨਿਤਿਸ਼ ਕੁਮਾਰ ਨੂੰ ਸ਼ੱਕ ਹੋ ਗਿਆ ਵੀ ਉਹਦੇ ਨਾਲ ਵੀ ਮਹਾਰਾਸ਼ਟਰ ਵਾਲੀ ਹੋ ਸਕਦੀ ਹੈ ਤੇ ਉਹਨੇ ਆਰਜੇਡੀ ਦੇ ਵਿੱਚ 4 ਵਿਧਾਇਕ ਸ਼ਾਮਲ ਕਰਕੇ ਆਪਦਾ ਹੱਥ ਉੱਤੇ ਕਰ ਲਿਆ ਤੇ ਨਿਤਿਸ਼ ਕੁਮਾਰ ਇਸ ਵੇਲੇ ਆਰਜੇਡੀ ਨੂੰ ਵੱਡੀ ਪਾਰਟੀ ਬਣਾ ਕੇ ਉਹਨੇ ਫਿਰ ਬੀਜੇਪੀ ਨੂੰ ਝਟਕਾ ਦਿੱਤਾ। ਅਸਲ ਦੇ ਵਿੱਚ ਬੀਜੇਪੀ ਨੂੰ ਸਮਝ ਨਹੀਂ। ਨਿਤਿਸ਼ ਕੁਮਾਰ ਪਿਛਲੇ ਵਾਰੀ 4 ਪ੍ਰੋਗਰਾਮਾਂ ਲੰਘੇ ਮਹੀਨੇ ਦੇ ਵਿੱਚ 4 ਪ੍ਰੋਗਰਾਮਾਂ ਦੇ ਵਿੱਚੋਂ ਗੈਰ ਹਾਜ਼ਰ ਰਿਹਾ। ਕਿਹੜਿਆਂ ਦੇ ਵਿੱਚੋਂ? ਪਹਿਲੀ ਗੱਲ ਤਾਂ ਉਹ ਨਿਤਿਸ਼ ਕੁਮਾਰ ਨੂੰ ਜਦੋਂ ਇਹਨਾਂ ਨੇ ਸੱਦਾ ਦਿੱਤਾ ਕਿ ਭਾਈ ਆ ਜਾ ਹੁਣ ਜਿਹੜੀ ਰਾਜਾਂ ਦੀ ਨੀਤੀ ਆਯੋਗ ਦੀ ਬੈਠਕ ਹੋਣੀ ਹੈ ਪ੍ਰਧਾਨ ਮੰਤਰੀ ਦੀ ਅਗਵਾਈ ਦੇ ਵਿੱਚ, ਨਿਤਿਸ਼ ਗੈਰ ਹਾਜ਼ਰ ਸੀਗਾ। ਉਸ ਤੋਂ ਬਾਅਦ ਕੀ ਹੋਇਆ ਕਿ ਲੰਘੇ ਮਹੀਨੇ 7 ਅਗਸਤ ਨੂੰ ਮੋਦੀ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਈ, ਨਿਤਿਸ਼ ਗੈਰ ਹਾਜ਼ਰ। 25 ਜੁਲਾਈ ਨੂੰ ਦ੍ਰੋਪਦੀ ਮੁਰਮੂ ਦੇ ਸਹੁੰ ਚੁੱਕ ਸਮਾਗਮ ਦੇ ਵਿੱਚ ਸੱਦਾ ਮਿਲਿਆ, ਨਿਤਿਸ਼ ਗੈਰ ਹਾਜ਼ਰ। 22 ਜੁਲਾਈ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਵਿਦਾਇਗੀ ਦਾ ਸੱਦਾ ਸੀ, ਨਿਤਿਸ਼ ਗੈਰ ਹਾਜ਼ਰ। 17 ਜੁਲਾਈ ਨੂੰ ਅਮਿਤ ਸ਼ਾਹ ਦੀ ਅਗਵਾਈ ਦੇ ਵਿੱਚ ਮੁੱਖ ਮੰਤਰੀਆਂ ਦੀ ਮੀਟਿੰਗ ਦਾ ਸੱਦਾ ਸੀ, ਨਿਤਿਸ਼ ਗੈਰ ਹਾਜ਼ਰ। ਪਿਛਲੇ 5 ਮਹੀਨਿਆਂ ਤੋਂ ਲਗਾਤਾਰ ਨਿਤਿਸ਼ ਦੇ ਪੈਰਾਂ ਹੇਠੋਂ ਸਿਆਸੀ ਜ਼ਮੀਨ ਖਿੱਚਣ ਦੀਆਂ ਕੋਸ਼ਿਸ਼ਾਂ ਕਰ ਰਹੀ ਸੀ ਬੀਜੇਪੀ। ਪਰ ਨਿਤਿਸ਼ ਕਿਉਂਕਿ ਮੌਸਮ ਵਿਗਿਆਨੀ ਆ, ਉਹ ਸਿਆਸੀ ਮੌਸਮ ਵਿਗਿਆਨੀ ਹੈ, ਨਿਤਿਸ਼ ਨੂੰ ਜਦੋਂ ਇਹਦਾ ਪਤਾ ਲੱਗਿਆ ਕਿ ਆਰਪੀ ਸਿੰਘ ਲਗਾਤਾਰ ਉਹਦੇ ਤੋਂ ਪਾਸੇ ਹੋ ਰਿਹਾ, ਉਹਦਾ ਝੁਕਾਅ ਬੀਜੇਪੀ ਵੱਲ ਹੈ ਤੇ ਦੂਜੇ ਪਾਸੇ ਬੀਜੇਪੀ ਵਿਧਾਇਕਾਂ ਨੂੰ ਸ਼ਾਮਲ ਕਰਕੇ ਸਿੰਗਲ ਲਾਰਜੈਸਟ ਪਾਰਟੀ ਬਣ ਜਾ ਰਹੀ ਹੈ, ਤਾਂ ਇੱਥੋਂ ਹੀ ਮੌਸਮ ਵਿਗਿਆਨੀ ਨੇ ਫਿਰ ਆਰਜੇਡੀ ਨਾਲ ਮੀਟਿੰਗਾਂ ਕੀਤੀਆਂ ਤੇ ਉਹਨਾਂ ਦੇ ਵਿੱਚ ਓਵੈਸੀ ਦੀ ਪਾਰਟੀ ਦੇ ਕਿਹਾ ਜਾਂਦਾ ਕਿ 4 ਵਿਧਾਇਕ ਸ਼ਾਮਲ ਕਰਾ ਕੇ ਉਹਨਾਂ ਨੂੰ ਫਿਰ 79 ਸੀਟਾਂ ਤੇ ਲਿਆਂਦਾ। ਇਸ ਵੇਲੇ ਜੇਕਰ ਤੁਸੀਂ ਵੇਖੋਗੇ ਕਿ ਬਿਹਾਰ ਦੇ ਵਿੱਚ ਸੀਟਾਂ ਦਾ ਤਵਾਜ਼ਨ ਕੀ ਹੈ ਤੇ ਆਰਜੇਡੀ ਕੋਲੇ ਇਸ ਵੇਲੇ 79 ਵਿਧਾਇਕ ਨੇ, ਬੀਜੇਪੀ ਕੋਲੇ 77, ਜੇਡੀਯੂ ਕੋਲੇ 45, ਕਾਂਗਰਸ ਕੋਲੇ 19, ਲੈਫਟ ਕੋਲੇ ਕਾਂਗਰਸ ਕੋਲੇ 19, ਲੈਫਟ ਕੋਲੇ ਸ਼ਾਇਦ 16 ਜੇ ਮੈਂ ਗਲਤ ਨਾ ਹੋਵਾਂ, ਤੇ ਹਮ ਕੋਲੇ 4 ਤੇ ਆਜ਼ਾਦ 1 ਆ। ਤੇ ਇਹ ਜਿਹੜੀ ਗੱਲ ਆ ਹੁਣ ਬੀਜੇਪੀ ਤੇ ਨਿਤਿਸ਼ ਦੇ ਵਿਚਾਲੇ ਕੋਲਡ ਵਾਰ ਚੱਲ ਰਹੀ ਸੀ। ਨਿਤਿਸ਼ ਨੂੰ ਕਈ ਥਾਈਂ ਮਹਿਸੂਸ ਕਰਾਇਆ ਗਿਆ ਕਿ ਤੂੰ ਹੁਣ ਸਾਈਡਲਾਈਨ ਹੋ ਸਕਦਾ, ਤਾਂ ਇਹਨਾਂ ਚੀਜ਼ਾਂ ਨੂੰ ਭਾਂਪਦਿਆਂ ਉਹਨੇ ਆਪਣਾ ਸਭ ਤੋਂ ਵੱਡਾ ਸਿਆਸੀ ਪੱਤਾ ਖੇਡ ਕੇ ਆਰਜੇਡੀ ਨੂੰ ਸੱਦਾ ਦਿੱਤਾ, ਕਾਂਗਰਸ ਨੂੰ ਸੱਦਾ ਦਿੱਤਾ, ਲੈਫਟ ਵਾਲਿਆਂ ਨੂੰ ਨਾਲ ਜੋੜਿਆ। ਤੇ ਪਰ ਨਿਤਿਸ਼ ਕੁਮਾਰ ਬਾਰੇ ਜੇ ਘੱਟ ਬੰਦੇ ਜਾਣਦੇ ਹੋਣਗੇ ਕਿ ਨਿਤਿਸ਼ ਕੁਮਾਰ ਮੋਦੀ ਦੀ ਪਰਵਾਹ ਬਹੁਤ ਘੱਟ ਕਰਦਾ, ਜਿੱਤੋਂ ਆਮ ਲੋਕ ਸਾਡੇ ਲੀਡਰ ਡਰਦੇ ਆ ਨਾ, ਉਹ ਬੰਦੇ ਨੇ 2010 ਦੇ ਵਿੱਚ ਕੀ ਹੋਇਆ ਕਿ ਪਹਿਲੀ ਗੱਲ ਤਾਂ 2002 ਦੇ ਵਿੱਚ ਜਦੋਂ ਐਨਡੀਏ ਨਾਲ ਸੀ, ਉਹਨੇ ਗੋਧਰਾ ਕਤਲੇਆਮ ਬਾਰੇ ਮੋਦੀ ਨੂੰ ਜ਼ਿੰਮੇਵਾਰ ਕਰਾਰ ਦਿੱਤਾ, ਤਿੱਖੀ ਆਲੋਚਨਾ ਕੀਤੀ ਸੀ। 2010 ਦੇ ਵਿੱਚ ਨਿਤਿਸ਼ ਨੇ ਬੀਜੇਪੀ ਦੇ ਲੀਡਰਾਂ ਨੂੰ ਖਾਣੇ ਤੇ ਸੱਦਾ ਦਿੱਤਾ, ਪਰ ਬਾਅਦ ਦੇ ਵਿੱਚ ਐਨ ਮੌਕੇ ਤੇ ਕੈਂਸਲ ਕਰ ਦਿੱਤਾ ਗਿਆ। ਪਤਾ ਲੱਗਿਆ ਕਿ ਨਰਿੰਦਰ ਮੋਦੀ ਇਹਦੀ ਵਜ੍ਹਾ, ਪਰ ਨਿਤਿਸ਼ ਨੇ ਇਹਨੂੰ ਸੁਸ਼ੀਲ ਮੋਦੀ ਨੂੰ ਵਜ੍ਹਾ ਦੱਸਿਆ ਸੀ। 2014 ਦੇ ਵਿੱਚ ਨਿਤਿਸ਼ ਕੁਮਾਰ ਨੇ ਐਨਡੀਏ ਦੇ ਨਾਲ ਉਦੋਂ ਰਿਸ਼ਤੇ ਤੋੜ ਲਏ ਸੀ ਜਦੋਂ ਬੀਜੇਪੀ ਨੂੰ ਉਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਸੀ। ਨਿਤਿਸ਼ ਕੁਮਾਰ ਨੇ ਬੀਜੇਪੀ ਦੇ ਨਾਲ ਹੁੰਦਿਆਂ ਵੀ ਕਈ ਮੁੱਦਿਆਂ ਤੇ ਆਪਣੀ ਰਾਏ ਵੱਖਰੀ ਰੱਖੀ। 3 ਤਲਾਕ ਦੇ ਮਸਲੇ ਤੇ, ਆਰਟੀਕਲ 370 ਦੇ ਖਿਲਾਫ ਉਹਨੇ ਆਪਣੀ ਰਾਏ ਰੱਖੀ। ਰਾਮ ਮੰਦਿਰ ਦੇ ਨਿਰਮਾਣ ਦੇ ਮਸਲੇ ਤੇ ਉਹ ਬੀਜੇਪੀ ਨਾਲ ਇਤਫਾਕ ਨਹੀਂ ਸੀ ਰੱਖਦਾ। NPR ਦੇ ਮਸਲੇ ਤੇ, NRC ਦੇ ਮਸਲੇ ਤੇ, ਅਗਨੀਪਥ ਦੇ ਮਸਲੇ ਤੇ, ਕਾਮਨ ਸਿਵਲ ਕੋਡ ਦੇ ਮਸਲੇ ਤੇ ਇੱਥੇ ਇਹਦੀ ਦਾਲ ਜਿਹੜੀ ਆ ਬੀਜੇਪੀ ਨਾਲ ਨਹੀਂ ਗਲੀ। ਉਲਟਾ ਇਹਨੇ ਆਪਣੀ ਜਿਹੜੀ ਰਾਜਨੀਤੀ ਸੀ ਉਹ ਇਹਨਾਂ ਮਸਲਿਆਂ ਦੇ ਉਲਟ ਕੀਤੀ, ਜਿਹੜੀ ਕਿ ਬੀਜੇਪੀ ਨੂੰ ਗਵਾਰਾ ਨਹੀਂ ਸੀ। ਬੀਜੇਪੀ ਦਾ ਇੱਕ ਆਪਣਾ ਰਿਕਾਰਡ ਆ ਕਿ ਜਿਹੜੇ ਰਾਜ ਦੇ ਵਿੱਚੋਂ ਕਿਸੇ ਵੀ ਪਾਰਟੀ ਨਾਲ ਜਾਂਦੀ ਹੈ, ਖੇਤਰੀ ਪਾਰਟੀ ਨਾਲ, ਤਾਂ ਉਹ ਪਾਰਟੀ ਖਤਮ ਹੋ ਜਾਂਦੀ ਹੈ। ਅਕਾਲੀ ਦਲ, PDP, ਸ਼ਿਵ ਸੈਨਾ ਇਹਦੀਆਂ ਉਦਾਹਰਨਾਂ ਨੇ। 5 ਮਹੀਨਿਆਂ ਤੋਂ ਲਗਾਤਾਰ ਖਿੱਚੋਤਾਣ ਚੱਲ ਰਹੀ ਸੀ।
ਤੇ ਸਮਾਗਮਾਂ ਦੀ ਗੈਰ ਹਾਜ਼ਰੀ ਭਾਜਪਾ ਨੂੰ ਰੜਕਦੀ ਤੇ ਰਹੀ, ਪਰ ਭਾਜਪਾ ਕਿਸੇ ਖਾਸ ਮੌਕੇ ਦੀ ਤਲਾਸ਼ ਦੇ ਵਿੱਚ ਸੀ, ਜਿਹੜਾ ਕਿ ਨਿਤਿਸ਼ ਨੇ ਤਾੜ ਲਿਆ ਤੇ ਹੁਣ ਨਿਤਿਸ਼ 8ਵੀਂ ਵਾਰ ਮੁੱਖ ਮੰਤਰੀ ਬਣੂਗਾ ਤੇ ਸਿਆਸਤ ਦੇ 3 ਵੱਡੇ ਦਿੱਗਜਾਂ ਨੂੰ ਧੋਬੀ ਪਟਕਾ ਦੇ ਕੇ ਜੇਪੀ ਨੱਡਾ, ਅਮਿਤ ਸ਼ਾਹ, ਗੋਦੀ ਮੀਡੀਆ ਦਾ ਚਾਣਕਿਆ ਤੇ ਨਰਿੰਦਰ ਮੋਦੀ। ਸੋ ਇਹ ਹੈ ਨਿਤਿਸ਼ ਦੀ ਸਿਆਸਤ ਕਰਨ ਦਾ ਢੰਗ। ਨਿਤਿਸ਼ ਕੁਮਾਰ ਜੇਪੀ ਅੰਦੋਲਨ ਚੋਂ ਨਿਕਲਿਆ ਲੀਡਰ ਹੈ। ਨਿਤਿਸ਼ ਕੁਮਾਰ ਨੇ ਆਪਣੇ ਕਰੀਅਰ ਦੇ ਵਿੱਚ ਬਹੁਤ ਉਤਰਾਅ ਚੜ੍ਹਾਅ ਦੇਖੇ, ਪਰ ਉਹਦੇ ਬਾਰੇ ਦੇਸ਼ ਦੇ ਵਿੱਚ ਇੱਕ ਕਹਾਵਤ ਪ੍ਰਚਲਿਤ ਹੈ ਕਿ ਉਹ ਸਿਆਸੀ ਮੌਸਮ ਵਿਗਿਆਨੀ ਦੇ ਨਾਲ ਇੱਕ ਬਹੁਤ ਵੱਡਾ ਪਲਟੂ ਰਾਮ ਹੈ। ਪਰ ਖੈਰ ਕੁਛ ਵੀ ਹੈ, ਇੱਕ ਪਾਸੇ ਉਹ ਲੋਕ ਨੇ ਜਿਹੜੇ ਪੰਜਾਬ ਦੇ ਵਿੱਚ ਵੀ ਨੇ, ਜਿਹੜੇ ਅੱਜ ਬੀਜੇਪੀ ਦਾ ਛੋਟਾ ਭਰਾ ਬਣਨ ਨੂੰ ਤਿਆਰ ਨੇ, ਬਹੁਤ ਰਾਜਾਂ ਦੇ ਵਿੱਚ ਹੋਰ ਨੇ। ਇੱਕ ਪਾਸੇ ਉਹ ਬੰਦਾ ਹੈ ਜਿਹਨੇ ਬੀਜੇਪੀ ਦੇ ਇੱਕ ਪ੍ਰਧਾਨ ਦੀ ਸਟੇਟਮੈਂਟ ਨੂੰ ਸੀਰੀਅਸਲੀ ਲੈ ਲਿਆ ਤੇ ਉਸ ਸਟੇਟਮੈਂਟ ਦੇ ਮਾਇਨੇ ਕੀ ਨੇ, ਉਹ ਸਟੇਟਮੈਂਟ ਦੀ ਜਦੋਂ ਉਹਨੇ ਡੀਕੋਡਿੰਗ ਕੀਤੀ ਤਾਂ ਨਾਲ ਦੀ ਨਾਲ ਫਿਰ ਉਹਨੇ ਆਪਣੀ ਕਾਰਵਾਈ ਪਾਤੀ। ਹੁਣ ਲੋਕ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਕਿ ਬਿਹਾਰ ਦੇ ਵਿੱਚ ਆਈਟੀ, NIA, ਆਈਟੀ ਤੋਂ ਮਤਲਬ ਇਨਕਮ ਟੈਕਸ, NIA ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ, CBI ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ, ਇਹਦੇ ਨਾਲ ED ਇਨਫੋਰਸਮੈਂਟ ਡਾਇਰੈਕਟੋਰੇਟ, ਯਾਨੀ ਕਿ ਸਾਰੀ ABC ਹੁਣ ਬਿਹਾਰ ਦੇ ਵਿੱਚ ਜਾ ਸਕਦੀ ਹੈ। ਪਰ ਕਦੋਂ ਜਾਊਗੀ ਇਹਦੇ ਬਾਰੇ ਪਤਾ ਨਹੀਂ। ਇੰਨਾ ਜ਼ਰੂਰ ਪਤਾ ਹੈ ਕਿ ਬੀਜੇਪੀ ਦੇ ਹੱਥੋਂ ਸਰਕਾਰ ਚਲੀ ਗਈ ਹੈ। ਹੁਣ ਸ਼ਾਇਦ ਤੁਹਾਨੂੰ ਕਹਾਵਤਾਂ ਦਾ ਪਤਾ ਲੱਗ ਗਿਆ ਹੋਣਾ। ਪਹਿਲਾਂ ਤੋਲੋ ਫੇਰ ਬੋਲੋ ਜੇਪੀ ਨੱਡਾ ਬਾਰੇ ਕਹੀ ਸੀ ਕਿ ਉਹਨੇ ਇੱਕ ਸਟੇਟਮੈਂਟ ਦੇ ਕੇ, ਇੱਕ ਦਬੰਗਈ ਸਟੇਟਮੈਂਟ ਦੇ ਕੇ ਆਪਣੇ ਹਿਸਾਬ ਦੇ ਨਾਲ ਸਾਰਾ ਖੇਲਾ ਵਿਗੜ ਗਿਆ। ਉਸ ਤੋਂ ਬਾਅਦ ਇੱਕ ਕਹਾਵਤ ਹੋਰ ਵਰਤੀ ਸੀ, 100 ਦਿਨ ਚੋਰ ਦਾ ਤੇ 1 ਦਿਨ ਸਾਧ ਦਾ। ਉਹ ਵੀ ਸਾਬਤ ਹੋ ਗਿਆ ਕਿ ਤੁਸੀਂ ਦੂਜੀਆਂ ਸਟੇਟਾਂ 'ਚ ਸਰਕਾਰਾਂ ਡੇਗੀਆਂ, ਕਰਨਾਟਕ, ਗੋਆ, ਮੱਧ ਪ੍ਰਦੇਸ਼, ਮਹਾਰਾਸ਼ਟਰ, ਪਰ ਇੱਕ ਦਿਨ ਤੁਹਾਡੇ ਤੇ ਵੀ ਆ ਗਿਆ। ਉਸ ਤੋਂ ਬਾਅਦ ਇੱਕ ਹੋਰ ਵਰਤੀ ਸੀ, ਚੋਰਾਂ ਨੂੰ ਪੈ ਗਏ ਮੋਰ। ਸੋ ਇਹਦਾ ਮਤਲਬ ਤਾਂ ਤੁਹਾਨੂੰ ਪਤਾ ਹੀ ਹੈ ਕਿ ਦੂਜੇ ਰਾਜਾਂ ਦੀਆਂ ਸਰਕਾਰਾਂ ਡੇਗਣ ਵਾਲਿਆਂ ਨੂੰ ਮੋਰ ਪੈ ਗਏ। 100 ਦਿਨ ਚੋਰ ਦਾ 1 ਦਿਨ ਸਾਧ ਦਾ, ਅੱਗਾ ਦੌੜ ਤੇ ਪਿੱਛਾ ਚੌੜ, ਮਹਾਰਾਸ਼ਟਰ ਦੇ ਵਿੱਚ ਜਾਵੜੇ, ਬਿਹਾਰ ਹੱਥੋਂ ਗਿਆ ਤੇ ਭੰਡਾ ਭੰਡਾਰੀਆ ਕਿੰਨਾ ਕੁ ਭਾਰ, ਇੱਕ ਮੁੱਠੀ ਚੱਕ ਲਾ ਦੂਜੀ ਤਿਆਰ। ਇਹਦਾ ਮਤਲਬ ਇਹ ਸੀਗਾ ਕਿ ਕਿੰਨਾ ਕੁ ਭਾਰ ਹੈ ਇਹ ਤੁਹਾਡੇ ਸਾਹਮਣੇ ਆ ਜਾਣਾ। ਤੁਸੀਂ ਮਹਾਰਾਸ਼ਟਰ ਦੇ ਵਿੱਚ ਡੇਗੋਗੇ, ਬਿਹਾਰ ਹੱਥੋਂ ਚਲਾ ਜਾਣਾ। ਸੋ ਖੇਤਰੀ ਪਾਰਟੀ ਖਤਮ ਕਰਨ ਵਾਲੇ ਇੱਕ ਰਾਜ ਦੇ ਵਿੱਚ ਆਪਣੀ ਹੀ ਸਰਕਾਰ ਖਤਮ ਕਰ ਬੈਠੇ, ਇੱਕ ਹੰਕਾਰ ਵਾਲੀ ਸਟੇਟਮੈਂਟ ਦੇ ਕੇ। ਜਲਦ ਮਿਲਾਂਗੇ ਇੱਕ ਹੋਰ ਨਵੀਂ ਰਿਪੋਰਟ।